ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਬਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ
मैं उम्मीद करदी हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों के उत्ते गल करनगे। और बाकी कंग्रैचुलेट करदी हाँ सारिਆਂ ਨੂੰ, ਵਧਾਈ होवे। और पर मान साहब ਨੂੰ ਤੁਸੀਂ ਹਾਰੇ ना समझो, मान साहब साडे जित्ते ने और हमेशा इसे तरीके नाल चढ़दी कला दे विच रहणगे, क्योंकि जिहड़ा इंसान बिना करप्शन तो, बिना शराब दीयां बोतलां वंडण तो भी इन्नी वड्डी जित प्राप्त करे, वो साडियां अखां दे विच हमेशा जित्ते ने, क्योंकि वो कदी भी सेंटर दे लई अगे कदी भी किसी अगे झुके नहीं और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए आ। और बाकी लख लख बधाइयां भगवंत मान भाई नूं, और ताकि साडे पंजाब दे विच चेंज आवे, साडे पंजाब दे विच एक नवी शुरुआत होवे, रेत माफिया खत्म होवे, शराब दे ठेकियां दा कारोबार खत्म होवे। उम्मीद करदी हां भाई तुसीं ये सारा कुछ खत्म करोगे और पंजाब दे विच नवी क्रांति ते इनकलाब लैके आओगे। यही उम्मीद करते हैं। एक मान नूं एक मान दे उत्ते यही उम्मीद हो सकती है तुसीं मेरे भराओ। और बाकी लख लख बधाइयां मेरी भैन अनमोल गगन मान नूं, उन्होंने अपना करियर दाव ते लाया सीगा। और एक आर्टिस्ट अंडरस्टैंड कर सकता है दूजे आर्टिस्ट नूं कि अपने करियर नूं दाव ते लाउणा किड्डी वड्डी गल हुंदी है। सो बहुत खुशी हुई तुसीं जित्ते। मीत क्लेर मेरा भरा बरनाले तो लख लख बधाई तुहानूं, क्योंकि मैं उन्हों का ही नाम लऊँगी जिन्हों ਜਿਹੜੇ मेरे चंगे मित्र ने, ਜਿਹੜੇ मेरे चंगे दोस्त ने, जिन्होंने मैं जानती हाँ चंगे तरीके दे नाल भी वो एक ईमानदार ते चंगे इंसान ने। बाकी गुलजारी भाई नूं हारे उन्हों भी मैंने दुख लगा, क्योंकि वो एक बहुत इंटरनेशनली वधिया कबड्डी प्लेयर सीगा और ईमानदार और एक छोटे जे परिवार तो उठे हुए इंसान सीगे। चलो कोई ना, बट चंगे लोगों नूं आपां नूं इसे तरीके दे नाल सपोर्ट करते रहना चाहिए आ। चंगे लोगों नूं अगे लैके आउणा चाहिए आ, ताकि चंगे लोग अगे आउण पॉलिटिक्स दे विच और पंजाब दे लोगों नूं इसे तरीके दे नाल इनकलाब ते क्रांति लैके आउंदे रहना चाहिए आ। जे कल नूं कि कोई भी सरकार चंगा ना काम करे तो पंजाब दे लोकी उस इसे तरीके दे नाल जो इस वारी पंजाब दे लोगों ने एक अपनी वोटां दे थ्रू एक जवाब दिता है, अगे भी इसे तरीके दे नाल वो वोटां दे थ्रू जवाब देंदे रहन और पंजाब च इनकलाब लियाउंदे रहन। यही उम्मीद करदी हां मैं। और मैं हमेशा ही तुहानूं चंगे लोगों दे नाल दिखूंगी और चंगे इंसानां दे नाल दिखूंगी, जिहड़े कि जिन्हां दे उत्ते मैनूं विश्वास होगा और जिहड़े मैनूं लगणगे भी हाँ ये सही ने और इन्हां दे चंगे किरदार ने, सोसाइटी वास्ते कुछ करना कर सकते ने और करनगे। हमेशा असीं उन्हां दी ही सपोर्ट करांगे। बाकी किसान मजदूर एकता जिंदाबाद। और हाँ, बहुत वधिया जवाब दिता तुसीं उन्हां लोकां दे चेहरिਆਂ ਦੇ ਉੱਤੇ भी जिन्हां ने किसानां दे नाल इमोशनस नूं खेडण दी कोशिश कीती सीगी। बहुत वधिया जवाब दिता। मैं इस गल तो बहुत खुश हाँ पंजाब दे डिसीजन तो, पंजाब दे लोकां दे डिसीजन तो। बट सिर्फ एक गल तो दुख आ, मेरे मान साहब की जित होनी चाहिए सी, बट मेरे मान साहब जिते आ हजे भी, वो असीं मानते हैं। और बाकी जो भी तुसीं डिसीजन लिया पूरे पंजाब दे विच और वड्डे वड्डे दिग्गज नूं हरा के बहुत वधिया लिया, बहुत वधिया इनकलाब ते क्रांति की शुरुआत है पंजाब दे विच और इसे तरीके दे नाल रहनी चाहिए है। इनकलाब जिंदाबाद, किसान मजदूर एकता जिंदाबाद। वाहिगुरू जी का खालसा, वाहिगुरू जी की फतेह। मेरा लाइव आउण दे पिछे कारण तो यही है कि अज पंजाब दे विच जो इनकलाब आया है उस नूं सानू एप्रीशिएट करना चाहिए है। और जो अज पंजाब दे लोगों ने एक वधिया डिसीजन लिया है उन्होंने आपां नूं एप्रीशिएट करना चाहिए है। और मैं इस बार पंजाब दीयां इलैक्शनस दे विच चंगे लोगों नूं सपोर्ट करन दी गल कीती सीगी और जिहदे विच सिमरनजीत सिंह मान, भगवंत मान, गुलजारी बाई, अनमोल गगन मान, मीत क्लेर, जिहड़े चंगे लोग मैं चाहती सी कि आने चाहिए आ।
पंजाब दी इलैक्शनस च और विधान सभा च चंगे लोकी जाने चाहिए है, क्योंकि मेरा पहले दिन तो इक्को गल रही है, पंजे उंगलां एक बराबर नहीं होंदियां, और अज भी मैं उसे स्टैंड ते हाँ कि पंजे उंगलां एक बराबर नहीं होंदियां। सो लख लख वधाइयां सब तो पहलों तो भगवंत मान बाई नूं कि वह अज साडे पंजाब दे CM अहुदेदार चेहरा बन चुके ने। सो बाकी दुख इस गल का है, इक्को गल का दुख है कि सरदार सिमरनजीत सिंह मान नूं जितना चाहिए सीगा अमरगढ़ हल्के तो, और पर असी जिते ही हाँ, असी हारे नहीं, क्योंकि सरदार साहब ने ना तो शराब वंडी, ना पैसे वंडे, ना किसी तरीके की करप्शन की। उस दे बावजूद भी सरदार सिमरनजीत सिंह मान सैकेंड नंबर ते सब तो ज़्यादा वोटां दे उत्ते रहे ने, जबकि दूजे लोकी जिन्हां ने शराब भी वंडी, जिन्हां ने पैसे भी वंडे, किसी तरीके की उन्होंने कोशिश की और वो हारे भी ने। सो उन्होंने अपनी अणख रखी है, क्योंकि उस इलैक्शन दे विच ते खुद मैं सीगी मौजूद सीगी अमरगढ़ हल्के की इलैक्शन दे विच, ते मैं इस गल की गवाही देनी है कि मान साहब ने कभी किसी भी तरीके की कोई करप्शन नहीं की सी, और किसी भी तरीके की कोई शराब की बोतल और किसी भी तरीके की कोई भी गलत चीज़ नहीं किसी को वंडी सी। फिर भी मान साहब नूं इन्नियां ज़्यादा वोटां पईयां ने और सैकेंड नंबर ते रहे ने, और असीं उन्हां नूं जितते ही समझांगे। और मेरे मान साहब हारे नहीं गए, मेरे मान साहब जिते ने, क्योंकि मेरे मान साहब ने कोई करप्शन नहीं की और मेरे मान साहब ने कोई किसी भी तरीके की शराब की बोतल नहीं वंडी। उस दे बावजूद भी मेरे मान साहब नूं बहुत सारियां वोटां पईयां ने, सिर्फ 2-3 हज़ार का कोई फर्क नहीं हुंदा, राइट। सो यह जिहियां गल्लां करन दी लोड़ नहीं है, और वो इंसान ने जिहड़े सारी जिंदगी एक स्टैंड ते रहे ने। और बाकी पंजाब ने इस बारी बहुत वधिया डिसीजन लिया है कि पंजाब दे विच इंकलाब आया है, बहुत वड्डे वड्डे दिग्गज हार गए अज पंजाब दे विच, जिहड़े कि बहुत वड्डे वड्डे अपने आप दे विच एक मान करते सीगे कि वो कभी हार नहीं सकते। इस बार मान मतलब पंजाब दे लोकां ने यह साबित कर दिता कि पैसा मैटर नहीं करता, पावर मैटर नहीं करती, इंसानियत मैटर करती है और चंगे लोग मैटर करते हैं। एक आम इंसान, एक आम घरों बंदा उठ के तुसी CM बनाया, और तहे दिलों साडा मैं तुहाडा शुक्रिया अदा करदी हाँ। पंजाब दी पॉलिटिक्स दे विच जो चेंज आया है, और इसी तरीके का इंकलाब ते क्रांति पंजाब दी पॉलिटिक्स दे विच रहनी चाहिए है कि जे पंजाब दी पॉलिटिक्स ने ऐरकी चेंज लैके आंदा है, स्पैशली साडे आम लोगों ने, और जिहड़ी कि एक वड्डे घरां दी जिहड़ी पॉलिटिक्स सीगी वो खत्म कीती है। वो बहुत ही खुशी वाली गल है कि जिहड़ी वड्डे घरां दी पॉलिटिक्स खत्म कीती है, और एक आम लोगों नूं तुसीं आउण दा सामने मौका दिता है। वो सब तो ज़्यादा उस गल नूं मैं एप्रीशिएट करदी हाँ, और एवें ही मैं उम्मीद करदी हाँ कि अगे भी भगवंत मान भाई आम लोगों नूं मौका देणगे, आम लोगों नूं ही टिकटां देणगे और आम लोगों नूं अगे लैके आउणगे। और साडे जिहड़े टीचर ने ETT टीचर्स ने, और जिन्ने भी साडे टीचर धरनिਆਂ ਦੇ ਉੱਤੇ बैठे ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ और ਉਹਨਾਂ ਸਾਰਿਆਂ ਦੀਆਂ ਮੁਸੀਬਤਾਂ दूर ਕਰਨਗੇ। ਉਹਨਾਂ ਦੀਆਂ पे स्केल ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, और वो सारियां उन्हां दी उम्मीदां दे उत्ते खरे उतरनगे पंजाब वास्ते, और पंजाब दे विच इंप्लॉयमेंट लैके आउणगे, और पंजाब दे पानी दी गल करनगे, और पंजाब दे विच जिस तरीके दे भी मसले आ उन्हां नूं हल करनगे। पंजाब दे विच MSP बाकी फसलों के उत्ते लैके आउणगे ताकि पंजाब दे पानी नूं बचाया जा सके। सो बहुत सारिया गल्लां ने, पंजाब दे बहुत सारे मुद्दे ने। मैं उम्मीद करदी हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों के उत्ते गल करनगे। और बाकी कंग्रैचुलेट करदी हाँ सारियां नूं, वधाई होवे। और पर मान साहब नूं तुसीं हारे ना समझो, मान साहब साडे जिते ने और हमेशा इस तरीके नाल चढ़दी कला दे विच रहणगे, क्योंकि जिहड़ा इंसान बिना करप्शन तो, बिना शराब दीयां बोतलां वंडण तो भी इन्नी वड्डी जित प्राप्त करे, वो साडियां अखां दे विच हमेशा जिते ने, क्योंकि वो कभी भी सेंटर दे लई अगे कभी भी किसी अगे झुके नहीं और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं, पार्टीबाजी तो उत्ते उठ के
ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਬਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ, ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ੍ਹ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ, ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੋਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ 'ਤੇ ਹਾਂ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਹਾਂ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ
ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗੇ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ CM ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ, ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ।
मीत क्लेर मेरा भरा बरनाले तो लख लख बधाई तुहानू, क्योंकि मैं उन्हों का ही नाम लऊँगी जिन्हों ਜਿਹੜੇ मेरे चंगे मित्र ने, ਜਿਹੜੇ मेरे चंगे दोस्त ने, जिन्होंने मैं जानती हाँ चंगे तरीके दे नाल भी वो एक ईमानदार ते चंगे इंसान ने। बाकी गुलजारी भाई नू हारे उन्हों का भी मैंने दुख लगा, क्योंकि वो एक बहुत इंटरनेशनली वधिया कबड्डी प्लेयर सीगे और ईमानदार और एक छोटे जे परिवार तो उठे हुए इंसान सीगे। चलो कोई ना, बट चंगे लोगों नू आपां नू इसे तरीके दे नाल सपोर्ट करते रहना चाहिए आ, चंगे लोगों नू अगे लैके आना चाहिए आ, ताकि चंगे लोग अगे आउण पॉलिटिक्स दे विच और पंजाब दे लोगों नू इसे तरीके दे नाल इंकलाब ते क्रांति लैके आउंदे रहना चाहिए आ। जे कल नू कि कोई भी सरकार चंगा ना काम करे तो पंजाब दे लोकी उस इसे तरीके दे नाल जो इस बारी पंजाब दे लोगों ने एक अपनी वोटां दे थ्रू एक जवाब दिता है, अगे भी इसे तरीके दे नाल वो वोटां दे थ्रू जवाब देंदे रहन और पंजाब च इंकलाब लियाउंदे रहन। यही उम्मीद करदी हाँ मैं, और मैं हमेशा ही तुहानू चंगे लोगों दे नाल दिखूँगी और चंगे इंसानां दे नाल दिखूँगी, जिहड़े कि जिन्हां दे उत्ते मैनू विश्वास होगा और जिहड़े मैनू लगणगे भी हाँ ये सही ने और इन्हां दे चंगे किरदार ने, सोसाइटी वास्ते कुछ कर सकते ने और करनगे। हमेशा असीं उन्हां दी ही सपोर्ट करांगे। बाकी किसान मजदूर एकता जिंदाबाद। और हाँ, बहुत वधिया जवाब दिता तुसीं उन्हां लोकां दे चेहरिਆਂ ਦੇ ਉੱਤੇ भी जिन्हां ने किसानां दे नाल इमोशनस नूं खिडण दी कोशिश कीती सीगी। बहुत वधिया जवाब दिता। मैं इस गल तो बहुत खुश हाँ पंजाब के डिसीजन तो, पंजाब के लोगों के डिसीजन तो। बट सिर्फ एक गल तो दुख आ, मेरे मान साहब की जित होनी चाहिए सी, बट मेरे मान साहब जिते आ हजे भी, वो असीं मानते हैं। और बाकी जो भी तुसीं डिसीजन लिया पूरे पंजाब दे विच और वड्डे वड्डे दिग्गज नूं हरा के बहुत वधिया लिया, बहुत वधिया इंकलाब ते क्रांति की शुरुआत है पंजाब दे विच और इसे तरीके दे नाल रहनी चाहिए है। इंकलाब जिंदाबाद, किसान मजदूर एकता जिंदाबाद। वाहिगुरू जी का खालसा, वाहिगुरू जी की फतेह। मेरा लाइव आउण दे पिछे कारण तो यही है कि अज पंजाब दे विच जो इंकलाब आया है उसनूं सानू एप्रीशिएट करना चाहिए है, और जो अज पंजाब दे लोगों ने एक वधिया डिसीजन लिया है उन्होंने आपां नूं एप्रीशिएट करना चाहिए है। और मैं इस बार पंजाब दी इलैक्शनस दे विच चंगे लोगों नूं सपोर्ट करन दी गल कीती सीगी, और जिहदे विच सिमरनजीत सिंह मान, भगवंत मान, गुलजारी बाई, अनमोल गगन मान, मीत क्लेर, जिहड़े चंगे लोग मैं चाहती सी कि आने चाहिए आ पंजाब दी इलैक्शनस और विधान सभा चंगे लोग जाने चाहिए है। क्योंकि मेरा पहले दिन तो इक्को गल रही है, पंजे उंगलां एक बराबर नहीं होंदियां, और अज भी मैं उस स्टैंड ते हाँ कि पंजे उंगलां एक बराबर नहीं होंदियां। सो लख लख बधाइयां सब तो पहलों तो भगवंत मान बाई नूं कि वह अज साडे पंजाब दे CM अहुदेदार चेहरा बन चुके हैं। सो बाकी दुख इस गल का इक्को गल का दुख है कि सरदार सिमरनजीत सिंह मान नूं जितना चाहिए सीगा अमरगढ़ हल्के तो, और पर असी जिते ही हाँ, असी हारे नहीं, क्योंकि सरदार साहब ने ना तो शराब वंडी, ना पैसे वंडे, ना किसी तरीके की करप्शन की। उस दे बावजूद भी सरदार सिमरनजीत सिंह मान सैकेंड नंबर ते सब तो ज़्यादा वोटां दे उत्ते रहे ने, जबकि दूजे लोग जिन्हों ने शराब भी वंडी, जिन्हों ने पैसे भी वंडे, किसी तरीके की उन्होंने कोशिश की और वो हारे भी ने। सो उन्होंने अपनी अणख रखी है, क्योंकि उस इलैक्शन दे विच ते खुद मैं सीगी मौजूद सीगी अमरगढ़ हल्के की इलैक्शन दे विच, ते मैं इस गल की गवाही देनी है कि मान साहब ने कभी किसी भी तरीके की कोई करप्शन नहीं की सी, और किसी भी तरीके की कोई शराब की बोतल और किसी भी तरीके की कोई भी गलत चीज़ नहीं किसी को वंडी सी। फिर भी मान साहब नूं इन्नियां ज़्यादा वोटां पईयां ने और सैकेंड नंबर ते रहे ने, और असीं उन्हां नूं जित्ते ही समझांगे।
और मेरे मान साहब हारे नहीं गए, मेरे मान साहब जितते ने, क्योंकि मेरे मान साहब ने कोई करप्शन नहीं की और मेरे मान साहब ने कोई किसी भी तरीके की शराब की बोतल नहीं वंडी। उसके बावजूद भी मेरे मान साहब ਨੂੰ बहुत सारिया वोटां पईयां ने, सिर्फ 2-3 हज़ार का कोई फर्क नहीं हुंदा, राइट। सो ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ नहीं है। और वो इंसान ने ਜਿਹੜੇ सारी जिंदगी एक स्टैंड ਤੇ ਰਹੇ ਨੇ। और बाकी पंजाब ने इस वारी बहुत वधिया डिसीजन लिया है कि पंजाब ਦੇ ਵਿੱਚ ਇਨਕਲਾਬ ਆਇਆ ਆ। बहुत ਵੱਡੇ ਵੱਡੇ दिग्गज हार गए अज पंजाब ਦੇ ਵਿੱਚ, ਜਿਹੜੇ कि बहुत ਵੱਡੇ ਵੱਡੇ अपने आप ਦੇ ਵਿੱਚ एक ਮਾਣ ਕਰਦੇ ਸੀਗੇ कि वो कभी हार नहीं सकते। इस बार ਮਾਣ मतलब पंजाब ਦੇ ਲੋਕਾਂ ने ਇਹ साबित कर दिता कि पैसा मैटर नहीं करता, पावर मैटर नहीं करती, इंसानियत मैटर करती है और चंगे लोग मैटर करते हैं। एक आम इंसान, एक आम घरों बंदा उठ के तुसी CM बनाया और तहे दिलों साडा मैं तुहाडा शुक्रिया अदा करदी हाँ। पंजाब दी पॉलिटिक्स दे विच जो चेंज आया है और इसी तरीके का इनकलाब ते क्रांति पंजाब दी पॉलिटिक्स दे विच रहनी चाहिए है कि जे पंजाब दी पॉलिटिक्स ने एरकी चेंज लैके आंदा है, स्पैशली साडे आम लोगों ने, और जिहड़ी कि एक वड्डे घरां दी जिहड़ी पॉलिटिक्स सीगी वो खत्म कीती है। वो बहुत ही खुशी वाली गल है कि जिहड़ी वड्डे घरां दी पॉलिटिक्स खत्म कीती है और एक आम लोगों नूं तुसीं आउण दा सामने मौका दिता है। वो सब तो ज़्यादा उस गल नूं मैं एप्रीशिएट करदी हाँ। और एवें ही मैं उम्मीद करदी हाँ कि अगे भी भगवंत मान भाई आम लोगों नूं मौका देणगे, आम लोगों नूं ही टिकटां देणगे और आम लोगों नूं अगे लैके आउणगे। और साडे जिहड़े टीचर ने, ETT टीचर्स ने, और जिन्ने भी साडे टीचर धरनियां दे उत्ते बैठे सीगे, उन्हां सारियां नूं पक्कियां करनगे और उन्हां सारियां दीयां मुसीबतां दूर करनगे। उन्हां दीयां पे स्केल जिहड़ी आ बराबर दी कीती जाऊगी, जिस चीज़ां करके वो दुखी सीगे दूजियां सरकारां तो, और वो सारियां उन्हां दीयां उम्मीदां दे उत्ते खरे उतरनगे पंजाब वास्ते और पंजाब दे विच इंप्लॉयमेंट लैके आउणगे और पंजाब दे पानी दी गल करनगे और पंजाब दे विच जिस तरीके दे भी मसले आ उन्हां नूं हल करनगे। पंजाब दे विच MSP बाकी फसलों के उत्ते लैके आउणगे ताकि पंजाब दे पानी नूं बचाया जा सके। सो बहुत सारियां गल्लां ने, पंजाब दे बहुत सारे मुद्दे ने। मैं उम्मीद करदी हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों और बाकी कंग्रैचुलेट करदी हाँ सारियां नूं, वधाई होवे। और पर मान साहब नूं तुसी हारे ना समझो, मान साहब साडे जित्ते ने और हमेशा इस तरीके नाल चढ़दी कला दे विच रहणगे, क्योंकि जिहड़ा इंसान बिना करप्शन तो, बिना शराब दीयां बोतलां वंडण तो भी इन्नी वड्डी जित प्राप्त करे, वो साडियां अखां दे विच हमेशा जित्ते ने, क्योंकि वो कदी भी सेंटर दे लई अगे कदी भी किसी अगे झुके नहीं और ईमानदार लोगों की सपोर्ट कीती सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए आ। और बाकी लख लख बधाइयां भगवंत मान भाई नूं, और ताकि साडे पंजाब दे विच चेंज आवे, साडे पंजाब दे विच एक नवी शुरुआत होवे, रेत माफिया खत्म होवे, शराब दे ठेकियां दा कारोबार खत्म होवे। उम्मीद करदी हां भाई तुसीं ये सारा कुछ खत्म करोगे और पंजाब दे विच नवी क्रांति ते इनकलाब लैके आओगे। यही उम्मीद करते हैं। एक मान नूं एक मान दे उत्ते यही उम्मीद हो सकती है तुसीं मेरे भराओ। और बाकी लख लख बधाइयां मेरी भैन अनमोल गगन मान नूं। उन्होंने अपना करियर दाव ते लाया सीगा और एक आर्टिस्ट अंडरस्टैंड कर सकता है दूजे आर्टिस्ट नूं कि अपने करियर नूं दाव ते लाउणा किड्डी वड्डी गल हुंदी है। सो बहुत खुशी हुई तुसीं जित्ते। मीत क्लेर मेरा भरा बरनाले तो लख लख बधाई तुहानूं, क्योंकि मैं उन्हां दा ही नाम लऊँगी जिन्हां ਜਿਹੜੇ मेरे चंगे मित्र ने, ਜਿਹੜੇ मेरे चंगे दोस्त ने, जिन्हां नूं मैं जानदी हाँ चंगे तरीके दे नाल भी, वो एक ईमानदार ते चंगे इंसान ने। बाकी गुलजारी भाई नूं हारे उन्हां दा भी मैनूं दुख लगा, क्योंकि वो एक बहुत इंटरनैशनली वधिया कबड्डी प्लेयर सीगे और ईमानदार और एक छोटे जे परिवार तो उठे हुए इंसान सीगे। चलो कोई ना, बट चंगे लोगों नूं आपां नूं इसे तरीके दे नाल सपोर्ट करते रहना चाहिए आ। चंगे लोगों नूं अगे लैके आउणा चाहिए आ ताकि चंगे लोकी अगे आउण पॉलिटिक्स दे विच और पंजाब दे लोगों नूं इसे तरीके दे नाल इनकलाब ते क्रांति लैके आउंदे रहना चाहिए आ। जे कल नूं
ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ, ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਹੜੇ ਕਿ ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੋਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ, ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ,
इंसानियत मैटर करती है और चंगे लोग मैटर करते हैं। एक आम इंसान, एक आम घरों बंदा उठ के तुसी CM बनाया है और तहे दिलों साडा मैं तुहाडा शुक्रिया अदा करदी हाँ। पंजाब दी पॉलिटिक्स दे विच जो चेंज आया है और इसे तरीके दा इनकलाब ते क्रांति पंजाब दी पॉलिटिक्स दे विच रहनी चाहिदी है कि जे पंजाब दी पॉलिटिक्स ने ऐरकी चेंज लैके आंदा है, स्पैशली साडे आम लोकां ने, और जिहड़ी कि एक वड्डे घरां दी जिहड़ी पॉलिटिक्स सीगी वो खत्म कीती है। वो बहुत ही खुशी वाली गल है कि जिहड़ी वड्डे घरां दी पॉलिटिक्स खत्म कीती है और एक आम लोकां नूं तुसीं आउण दा सामने मौका दिता है। वो सब तो ज़्यादा उस गल नूं मैं एप्रीशिएट करदी हाँ और एवें ही मैं उम्मीद करदी हाँ कि अगे भी भगवंत मान भाई आम लोकां नूं मौका देणगे, आम लोकां नूं ही टिकटां देणगे और आम लोकां नूं अगे लैके आउणगे। और साडे जिहड़े टीचर ने ETT टीचर्स ने और जिन्ने भी साडे टीचर धरनिਆਂ ਦੇ ਉੱਤੇ बैठे ਸੀਗੇ ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ और ਉਹਨਾਂ ਸਾਰਿਆਂ ਦੀਆਂ ਮੁਸੀਬਤਾਂ दूर ਕਰਨਗੇ। ਉਹਨਾਂ ਦੀਆਂ पे स्केल ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ और वो सारिया उन्होंने उम्मीदों के उत्ते खरे उतरनगे पंजाब वास्ते और पंजाब दे विच इंप्लॉयमेंट लैके आउणगे और पंजाब दे पानी की गल करनगे और पंजाब दे विच जिस तरीके दे भी मसले आ उन्हां नूं हल करनगे। पंजाब दे विच MSP बाकी फसलों के उत्ते लैके आउणगे ताकि पंजाब दे पानी नूं बचाया जा सके। सो बहुत सारिया गल्लां ने, पंजाब दे बहुत सारे मुद्दे ने। मैं उम्मीद करती हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों के उत्ते गल करनगे। और बाकी कंग्रैचुलेट करदी हाँ सारिਆਂ ਨੂੰ, ਵਧਾਈ होवे। और पर मान साहब ਨੂੰ ਤੁਸੀਂ ਹਾਰੇ ना समझो, मान साहब साडे जित्ते ने और हमेशा इस तरीके नाल चढ़दी कला दे विच रहणगे क्योंकि जिहड़ा इंसान बिना करप्शन तो, बिना शराब दीयां बोतलां वंडण तो भी इन्नी वड्डी जित प्राप्त करे वो साडियां अखां दे विच हमेशा जित्ते ने क्योंकि वो कभी भी सेंटर दे लई अगे कभी भी किसी अगे झुके नहीं और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए और बाकी लख लख बधाइयां भगवंत मान भाई नूं और ताकि साडे पंजाब दे विच चेंज आवे, साडे पंजाब दे विच एक नवीं शुरुआत होवे, रेत माफिया खत्म होवे, शराब के ठेकियां का कारोबार खत्म होवे। उम्मीद करदी हाँ भाई तुसीं ये सारा कुछ खत्म करोगे और पंजाब दे विच नवीं क्रांति ते इंकलाब लैके आओगे। यही उम्मीद करते हैं। एक मान नूं एक मान दे उत्ते यही उम्मीद हो सकती है तुसीं मेरे भराओ। और बाकी लख लख बधाइयां मेरी भैन अनमोल गगन मान नूं। उन्होंने अपना करियर दाव ते लाया सीगा और एक आर्टिस्ट अंडरस्टैंड कर सकता है दूजे आर्टिस्ट नूं कि अपने करियर नूं दाव ते लाउणा किड्डी वड्डी गल हुंदी है। सो बहुत खुशी हुई तुसी जित्ते। मीत क्लेर मेरा भरा बरनाले तो लख लख बधाई तुहानूं क्योंकि मैं उन्हां दा ही नाम लऊँगी जिन्हां ਜਿਹੜੇ मेरे चंगे मित्र ने, ਜਿਹੜੇ मेरे चंगे दोस्त ने, जिन्हां नूं मैं जानदी हाँ चंगे तरीके दे नाल भी वो एक ईमानदार ते चंगे इंसान ने। बाकी गुलजारी भाई नूं हारे उन्हों का भी मैंने दुख लगा क्योंकि वो एक बहुत इंटरनेशनली वधिया कबड्डी प्लेयर सीगे और ईमानदार और एक छोटे जे परिवार तो उठे हुए इंसान सीगे। चलो कोई ना, बट चंगे लोगों नूं आपां नूं इसे तरीके दे नाल सपोर्ट करते रहना चाहिए आ। चंगे लोगों नूं अगे लैके आउणा चाहिए आ ताकि चंगे लोग अगे आउण पॉलिटिक्स दे विच और पंजाब दे लोगों नूं इसे तरीके दे नाल इंकलाब ते क्रांति लैके आउंदे रहना चाहिए आ। जे कल नूं कि कोई भी सरकार चंगा ना काम करे तो पंजाब दे लोकी उस इसे तरीके दे नाल जो इस वारी पंजाब दे लोकां ने एक अपनी वोटां दे थ्रू एक जवाब दिता है, अगे भी इसे तरीके दे नाल वो वोटां दे थ्रू जवाब देंदे रहन और पंजाब च इंकलाब लियाउंदे रहन। यही उम्मीद करदी हाँ मैं। और मैं हमेशा ही तुहानूं चंगे लोकां दे नाल दिखूंगी और चंगे इंसानां दे नाल दिखूंगी जिहड़े कि जिन्हां दे उत्ते मैनूं विश्वास होगा और जिहड़े मैनूं लगणगे भी हाँ ये सही ने और इन्हां दे चंगे किरदार ने, सोसाइटी वास्ते कुछ कर सकते ने और करनगे। हमेशा असीं उन्हां दी ही सपोर्ट करांगे। बाकी किसान मजदूर एकता जिंदाबाद। और हाँ,
ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ, ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ, ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ, ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ।
ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ, ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ੍ਹ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ, ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ।
इनकलाब जिंदाबाद, किसान मजदूर एकता जिंदाबाद। वाहिगुरू जी का खालसा, वाहिगुरू जी की फतेह। मेरा लाइव ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ, ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ, ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ, ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ, ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ, ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ
ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਬਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ, ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਬਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ, ਕਿਉਂਕਿ ਉਹ ਇੱਕ ਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ, ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ,
ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ, ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ, ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ, ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਬਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦੇ ਲਈ ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ।
ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਬਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ ਤੇ ਲਾਇਆ ਸੀਗਾ, ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ, ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ,
ना पैसे वंडे, ना किसी तरीके की करप्शन की। उस दे बावजूद भी सरदार सिमरनजीत सिंह मान सैकेंड नंबर ते सब तो ज़्यादा वोटां दे उत्ते रहे ने, जबकि दूजे लोकी जिन्हां ने शराब भी वंडी, जिन्हां ने पैसे भी वंडे, किसी तरीके की उन्होंने कोशिश की और वो हारे भी ने। सो उन्होंने अपनी अणख रखी है, क्योंकि उस इलैक्शन दे विच ते खुद मैं सीगी मौजूद सीगी अमरगढ़ हल्के की इलैक्शन दे विच, ते मैं इस गल की गवाही देनी है कि मान साहब ने कभी किसी भी तरीके की कोई करप्शन नहीं की सी, और किसी भी तरीके की कोई शराब की बोतल और किसी भी तरीके की कोई भी गलत चीज़ नहीं किसी को वंडी सी। फिर भी मान साहब नू इन्नियां ज़्यादा वोटां पईयां ने और सैकेंड नंबर ते रहे ने, और असीं उन्हां नू जितते ही समझांगे। और मेरे मान साहब हारे नहीं गए, मेरे मान साहब जितते ने, क्योंकि मेरे मान साहब ने कोई करप्शन नहीं की और मेरे मान साहब ने कोई किसी भी तरीके की शराब की बोतल नहीं वंडी। उस दे बावजूद भी मेरे मान साहब नू बहुत सारियां वोटां पईयां ने, सिर्फ 2-3 हज़ार का कोई फर्क नहीं हुंदा, राइट। सो यह जिहियां गल्लां करन दी लोड़ नहीं है, और वो इंसान ने जिहड़े सारी जिंदगी एक स्टैंड ते रहे ने। और बाकी पंजाब ने इस बारी बहुत वधिया डिसीजन लिया है कि पंजाब दे विच इंकलाब आया आ। बहुत वड्डे वड्डे दिग्गज हार गए अज पंजाब दे विच, जिहड़े कि बहुत वड्डे वड्डे अपने आप दे विच एक मान करते सीगे कि वो कभी हार नहीं सकते। इस बार मान मतलब पंजाब दे लोकां ने यह साबित कर दिता कि पैसा मैटर नहीं करता, पावर मैटर नहीं करती, इंसानियत मैटर करती और चंगे लोग मैटर करते हैं। एक आम इंसान, एक आम घरों बंदा उठ के तुसी CM बनाया, और तहे दिलों साडा मैं तुहाडा शुक्रिया अदा करदी हाँ। पंजाब दी पॉलिटिक्स दे विच जो चेंज आया है, और इसी तरीके का इनकलाब ते क्रांति पंजाब दी पॉलिटिक्स दे विच रहनी चाहिए है कि जे पंजाब दी पॉलिटिक्स ने ऐरकी चेंज लैके आंदा, स्पैशली साडे आम लोकां ने, और जिहड़ी कि एक वड्डे घरां दी जिहड़ी पॉलिटिक्स सीगी वो खत्म कीती है। वो बहुत ही खुशी वाली गल है कि जिहड़ी वड्डे घरां दी पॉलिटिक्स खत्म कीती है और एक आम लोकां नूं तुसीं आउण दा सामने मौका दिता है। वो सब तो ज़्यादा उस गल नूं मैं एप्रीशिएट करदी हाँ, और एवें ही मैं उम्मीद करदी हाँ कि अगे भी भगवंत मान भाई आम लोगों नूं मौका देणगे, आम लोगों नूं ही टिकटां देणगे और आम लोगों नूं अगे लैके आउणगे। और साडे जिहड़े टीचर ने ETT टीचर्स ने और जिन्ने भी साडे टीचर धरनिਆਂ ਦੇ ਉੱਤੇ बैठे ਸੀਗੇ ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ और ਉਹਨਾਂ ਸਾਰਿਆਂ ਦੀਆਂ ਮੁਸੀਬਤਾਂ दूर ਕਰਨਗੇ। ਉਹਨਾਂ ਦੀਆਂ पे स्केल ਜਿਹੜੀ ਆ बराबर ਦੀ ਕੀਤੀ ਜਾਊਗੀ, जिस चीज़ां करके ਉਹ दुखी ਸੀਗੇ ਦੂਜੀਆਂ ਸਰਕਾਰਾਂ ਤੋਂ, और वो सारिया उन्होंने उम्मीदों के उत्ते खरे उतरनगे पंजाब वास्ते, और पंजाब दे विच इंप्लॉयमेंट लैके आउणगे और पंजाब दे पानी की गल करनगे, और पंजाब दे विच जिस तरीके के भी मसले आ उन्होंने हल करनगे। पंजाब दे विच MSP बाकी फसलों के उत्ते लैके आउणगे ताकि पंजाब दे पानी नूं बचाया जा सके। सो बहुत सारिया गल्लां ने, पंजाब दे बहुत सारे मुद्दे ने। मैं उम्मीद करती हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों के उत्ते गल करनगे। और बाकी कंग्रैचुलेट करदी हाँ सारिਆਂ ਨੂੰ, ਵਧਾਈ होवे। और पर मान साहब ਨੂੰ ਤੁਸੀਂ ਹਾਰੇ ना समझो, मान साहब साडे जित्ते ने और हमेशा इस तरीके नाल चढ़दी कला दे विच ਉਹ ਰਹਿਣਗੇ, क्योंकि ਜਿਹੜਾ इंसान बिना करप्शन तो, बिना शराब ਦੀਆਂ बोतलां वंडण तो भी ਇੰਨੀ ਵੱਡੀ जित प्राप्त करे, वो साडियां अखां दे विच हमेशा जिते ने, क्योंकि वो कभी भी सेंटर दिल्ली अगे कभी भी किसी अगे झुके नहीं और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए आ। और बाकी लख लख बधाइयाँ भगवंत मान भाई नूं, और ताकि साडे पंजाब दे विच चेंज आवे, साडे पंजाब दे विच एक नवीं शुरुआत होवे, रेत माफिया खत्म होवे, शराब के ठेकियां का कारोबार खत्म होवे। उम्मीद करदी हाँ भाई तुसीं ये सारा कुछ खत्म करोगे और पंजाब दे विच नवीं क्रांति ते इंकलाब लैके आओगे। यही उम्मीद करते हैं। एक मान नूं, एक मान दे उत्ते यही उम्मीद हो सकती है तुसीं मेरे भराओ। और बाकी लख लख बधाइयाँ मेरी भैन अनमोल गगन मान नूं, उन्होंने अपना करियर दाव ते लाया सीगा, और एक आर्टिस्ट अंडरस्टैंड कर सकता है दूजे आर्टिस्ट नूं कि
ਆਪਣੇ ਕਰੀਅਰ ਨੂੰ ਦਾਅ ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਨ੍ਹਾਂ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ, ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ, ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ
ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗੇ, ਮੇਰੇ ਮਾਨ ਸਾਹਿਬ ਜਿੱਤੇ ਨੇ ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਮਤਲਬ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ
ताकि चंगे लोकी अगे आउण पॉलिटिक्स दे विच और पंजाब दे लोकां नूं इसे तरीके दे नाल इंकलाब ते क्रांति लैके आउंदे रहना चाहिदा आ। जे कल नूं कि कोई भी सरकार चंगा ना काम करे तो पंजाब दे लोकी उस इसे तरीके दे नाल जो इस वारी पंजाब दे लोकां ने एक अपनी वोटां दे थ्रू एक जवाब दिता है, अगे भी इसे तरीके दे नाल वो वोटां दे थ्रू जवाब देंदे रहन और पंजाब च इंकलाब लियाउंदे रहन। यही उम्मीद करदी हां मैं, और मैं हमेशा ही तुहानू चंगे लोकां दे नाल दिखूंगी और चंगे इंसानां दे नाल दिखूंगी जिहड़े कि जिन्हां दे उत्ते मैनू विश्वास होगा और जिहड़े मैनू लगणगे भी हाँ ये सही ने और इन्हां दे चंगे किरदार ने, इस सोसाइटी वास्ते कुछ करना कर सकते ने और करनगे। हमेशा असीं उन्हां दी ही सपोर्ट करांगे। बाकी किसान मजदूर एकता जिंदाबाद। और हाँ, बहुत वधिया जवाब दिता तुसीं उन्हां लोकां दे चेहरिਆਂ ਦੇ ਉੱਤੇ भी जिन्हां ने किसानां दे नाल इमोशनस नूं खिडण दी कोशिश कीती सीगी। बहुत वधिया जवाब दिता। मैं इस गल तो बहुत खुश हाँ पंजाब के डिसीजन तो, पंजाब के लोगों के डिसीजन तो। बट सिर्फ एक गल तो दुख आ, मेरे मान साहब की जित होनी चाहिए सी, बट मेरे मान साहब जिते आ हजे भी, वो असीं मानते हैं। और बाकी जो भी तुसीं डिसीजन लिया पूरे पंजाब दे विच और वड्डे वड्डे दिग्गज नूं हरा के बहुत वधिया लिया, बहुत वधिया इंकलाब ते क्रांति की शुरुआत है पंजाब दे विच और इसे तरीके दे नाल रहनी चाहिए है। इंकलाब जिंदाबाद, किसान मजदूर एकता जिंदाबाद। वाहिगुरू जी का खालसा, वाहिगुरू जी की फतेह। मेरा लाइव आउण दे पिछे कारण तो यही है कि अज पंजाब दे विच जो इंकलाब आया है उस नूं सानू एप्रीशिएट करना चाहिए है और जो अज पंजाब दे लोकां ने एक वधिया डिसीजन लिया आ उन्होंने आपां नूं एप्रीशिएट करना चाहिए है। और मैं इस बार पंजाब दीयां इलैक्शनस दे विच चंगे लोकां नूं सपोर्ट करन दी गल कीती सीगी और जिहदे विच सिमरनजीत सिंह मान, भगवंत मान, गुलजारी बाई, अनमोल गगन मान, मीत कलेर, जिहड़े चंगे लोकी मैं चाहती सी कि आने चाहिए आ पंजाब दी इलैक्शनस च और विधान सभा च चंगे लोकी जाने चाहिए है। क्योंकि मेरा पहले दिन तो इक्को गल रही है, पंजे उंगलां एक बराबर नहीं होंदियां और अज भी मैं उस स्टैंड ते हाँ कि पंजे उंगलां एक बराबर नहीं होंदियां। सो लख लख वधाइयां सब तो पहलों तो भगवंत मान बाई नूं कि वह अज साडे पंजाब दे CM अहुदेदार चेहरा बन चुके ने। सो बाकी दुख इस गल का है, इक्को गल का दुख है कि सरदार सिमरनजीत सिंह मान नूं जितना चाहिए सीगा अमरगढ़ हल्के तो, और पर असी जिते ही हाँ, असी हारे नहीं। क्योंकि सरदार साहब ने ना तो शराब वंडी, ना पैसे वंडे, ना किसी तरीके की करप्शन की। उस दे बावजूद भी सरदार सिमरनजीत सिंह मान सैकेंड नंबर ते सब तो ज़्यादा वोटां दे उत्ते रहे ने, जबकि दूजे लोकी जिन्हां ने शराब भी वंडी, जिन्हां ने पैसे भी वंडे, किसी तरीके की उन्होंने कोशिश की और वो हारे भी ने। सो उन्होंने अपनी अणख रखी है। क्योंकि उस इलैक्शन दे विच ते खुद मैं सीगी मौजूद सीगी अमरगढ़ हल्के की इलैक्शन दे विच, ते मैं इस गल की गवाही देनी है कि मान साहब ने कभी किसी भी तरीके की कोई करप्शन नहीं की सी और किसी भी तरीके की कोई शराब की बोतल और किसी भी तरीके की कोई भी गल चीज़ नहीं किसी को वंडी सी। फिर भी मान साहब नूं इन्नियां ज़्यादा वोटां पईयां ने और सैकेंड नंबर ते रहे ने और असीं उन्हां नूं जितते ही समझांगे। और मेरे मान साहब हारे नहीं गए, मेरे मान साहब जिते ने, क्योंकि मेरे मान साहब ने कोई करप्शन नहीं की और मेरे मान साहब ने कोई किसी भी तरीके की शराब की बोतल नहीं वंडी। उसके बावजूद भी मेरे मान साहब नूं बहुत सारियां वोटां पईयां ने, सिर्फ 2-3 हज़ार का कोई फर्क नहीं हुंदा, राइट। सो यह जिहियां गल्लां करन दी लोड़ नहीं है और वो इंसान ने जिहड़े सारी जिंदगी एक स्टैंड ते रहे ने। और बाकी पंजाब ने इस बारी बहुत वधिया डिसीजन लिया है कि पंजाब दे विच इंकलाब आया आ। बहुत वड्डे वड्डे दिग्गज हार गए अज पंजाब दे विच, जिहड़े कि बहुत वड्डे वड्डे
ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਮਾਣ ਮਤਲਬ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ਈਟੀਟੀ ਟੀਚਰਸ ਨੇ ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ, ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ੍ਹ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੋਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ।
ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ, ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ, ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ,
ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ, ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ। ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ, ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ, ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ, ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ, ਔਰ ਵੱਡੇ ਵੱਡੇ ਦਿੱਗਜ
ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ, ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਹੈ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ, ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ, ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ
ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਬਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਬਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ੍ਹ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ
ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ CM ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ CM ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ, ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਬਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ, ਕਦੀ ਵੀ ਕਿਸੇ ਅੱਗੇ ਝੁਕੇ ਨਹੀਂ।
और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए आ। और बाकी लख लख बधाइयाँ भगवंत मान भाई नूं, और ताकि साडे पंजाब दे विच चेंज आवे, साडे पंजाब दे विच एक नवी शुरुआत होवे, रेत माफिया खत्म होवे, शराब के ठेकियां का कारोबार खत्म होवे। उम्मीद करदी हां भाई तुसीं ये सारा कुछ खत्म करोगे और पंजाब दे विच नवी क्रांति ते इंकलाब लैके आओगे। यही उम्मीद करते हैं। एक मान नूं एक मान दे उत्ते यही उम्मीद हो सकती है तुसीं मेरे भराओ। और बाकी लख लख बधाइयाँ मेरी भैन अनमोल गगन मान नूं। उन्होंने अपना करियर दाव ते लाया सीगा, और एक आर्टिस्ट अंडरस्टैंड कर सकता है दूजे आर्टिस्ट नूं कि अपने करियर नूं दाव ते लाउणा किड्डी वड्डी गल हुंदी है। सो बहुत खुशी हुई तुसीं जित्ते। मीत क्लेर मेरा भरा बरनाले तो लख लख बधाई तुहानूं, क्योंकि मैं उन्हों का ही नाम लऊँगी जिन्हों ਜਿਹੜੇ मेरे चंगे मित्र ने, ਜਿਹੜੇ मेरे चंगे दोस्त ने, जिन्होंने मैं जानती हाँ चंगे तरीके दे नाल भी, वो एक ईमानदार ते चंगे इंसान ने। बाकी गुलजारी भाई नूं हारे उन्हों का भी मैंने दुख लगा, क्योंकि वो एक बहुत इंटरनेशनली वधिया कबड्डी प्लेयर सीगे और ईमानदार और एक छोटे जे परिवार तो उठे हुए इंसान सीगे। चलो कोई ना, बट चंगे लोगों नूं आपां नूं इसे तरीके दे नाल सपोर्ट करते रहना चाहिए आ। चंगे लोगों नूं अगे लैके आउणा चाहिए आ, ताकि चंगे लोग अगे आउण पॉलिटिक्स दे विच, और पंजाब दे लोगों नूं इसे तरीके दे नाल इंकलाब ते क्रांति लैके आउंदे रहना चाहिए आ। जे कल नूं कि कोई भी सरकार चंगा ना काम करे तो पंजाब दे लोकी उस इसे तरीके दे नाल जो इस वारी पंजाब दे लोगों ने एक अपनी वोटां दे थ्रू एक जवाब दिता है, अगे भी इसे तरीके दे नाल वो वोटां दे थ्रू जवाब देंदे रहन और पंजाब च इंकलाब लियाउंदे रहन। यही उम्मीद करदी हाँ मैं, और मैं हमेशा ही तुहानू चंगे लोगों दे नाल दिखूँगी और चंगे इंसानां दे नाल दिखूँगी, जिहड़े कि जिन्हां दे उत्ते मैनू विश्वास होगा और जिहड़े मैनू लगणगे भी हाँ ये सही ने और इन्हां दे चंगे किरदार ने, सोसाइटी वास्ते कुछ करना कर सकते ने और करनगे। हमेशा असीं उन्हां दी ही सपोर्ट करांगे। बाकी किसान मजदूर एकता जिंदाबाद। और हाँ, बहुत वधिया जवाब दिता तुसीं उन्हां लोकां दे चेहरिਆਂ ਦੇ ਉੱਤੇ भी जिन्हां ने किसानां दे नाल इमोशनस नूं खेडण दी कोशिश कीती सीगी। बहुत वधिया जवाब दिता। मैं इस गल तो बहुत खुश हाँ पंजाब दे डिसीजन तो, पंजाब दे लोकां दे डिसीजन तो। बट सिर्फ एक गल तो दुख आ, मेरे मान साहब दी जित होनी चाहिए सी, बट मेरे मान साहब जिते आ हजे भी, वो असीं मानते हैं। और बाकी जो भी तुसीं डिसीजन लिया पूरे पंजाब दे विच और वड्डे वड्डे दिग्गज नूं हरा के बहुत वधिया लिया, बहुत वधिया इंकलाब ते क्रांति की शुरुआत है पंजाब दे विच, और इसे तरीके दे नाल रहनी चाहिए है। इंकलाब जिंदाबाद, किसान मजदूर एकता जिंदाबाद। वाहिगुरू जी का खालसा, वाहिगुरू जी की फतेह। मेरा लाइव आउण दे पिछे कारण तो यही है कि अज पंजाब दे विच जो इंकलाब आया है उसनूं सानू एप्रीशिएट करना चाहिए है, और जो अज पंजाब दे लोगों ने एक वधिया डिसीजन लिया है उन्होंने आपां नूं एप्रीशिएट करना चाहिए है। और मैं इस बार पंजाब दीयां इलैक्शनस दे विच चंगे लोगों नूं सपोर्ट करन दी गल कीती सीगी, और जिहदे विच सिमरनजीत सिंह मान, भगवंत मान, गुलजारी बाई, अनमोल गगन मान, मीत क्लेर, जिहड़े चंगे लोग मैं चाहती सी कि आने चाहिए आ पंजाब दी इलैक्शनस च और विधान सभा च चंगे लोग जाने चाहिए है। क्योंकि मेरा पहले दिन तो इक्को गल रही है, पंजे उंगलां एक बराबर नहीं होंदियां, और अज भी मैं उस स्टैंड ते हाँ कि पंजे उंगलां एक बराबर नहीं होंदियां। सो लख लख बधाइयां सब तो पहलों तो भगवंत मान बाई नूं कि वह अज साडे पंजाब दे CM अहुदेदार चेहरा बन चुके हैं। सो बाकी दुख इस गल का है, इक्को गल का दुख है कि सरदार सिमरनजीत सिंह मान नूं जितना चाहिए सीगा अमरगढ़ हल्के तो, और पर असी जिते ही हाँ, असी हारे नहीं।
क्योंकि सरदार साहब ने ना तो शराब वंडी, ना पैसे वंडे, ना किसी तरीके की करप्शन की। उस दे बावजूद भी सरदार सिमरनजीत सिंह मान सैकेंड नंबर ते सब तो ज़्यादा वोटां दे उत्ते रहे ने, जबकि दूजे लोकी जिन्हों ने शराब भी वंडी, जिन्हों ने पैसे भी वंडे, किस तरीके की उन्होंने कोशिश की और वो हारे भी ने। सो उन्होंने अपनी अणख रखी है, क्योंकि उस इलैक्शन दे विच ते खुद मैं सीगी मौजूद सीगी अमरगढ़ हल्के की इलैक्शन दे विच, ते मैं इस गल की गवाही देनी है कि मान साहब ने कभी किसी भी तरीके की कोई करप्शन नहीं की सी, और किसी भी तरीके की कोई शराब की बोतल और किसी भी तरीके की कोई भी गल चीज़ नहीं किसी को वंडी सी। फिर भी मान साहब नूं इन्नियां ज़्यादा वोटां पईयां ने और सैकेंड नंबर ते रहे ने, और असी उन्होंने जितते ही समझांगे। और मेरे मान साहब हारे नहीं गए, मेरे मान साहब जितते ने, क्योंकि मेरे मान साहब ने कोई करप्शन नहीं की और मेरे मान साहब ने कोई किसी भी तरीके की शराब की बोतल नहीं वंडी। उसके बावजूद भी मेरे मान साहब नूं बहुत सारिया वोटां पईयां ने, सिर्फ 2-3 हज़ार का कोई फर्क नहीं हुंदा, राइट। सो यह जिहियां गल्लां करन दी लोड़ नहीं है, और वो इंसान ने जिहड़े सारी जिंदगी एक स्टैंड ते रहे ने। और बाकी पंजाब ने इस बारी बहुत वधिया डिसीजन लिया है कि पंजाब दे विच इंकलाब आया है। बहुत वड्डे वड्डे दिग्गज हार गए अज पंजाब दे विच, जिहड़े कि बहुत वड्डे वड्डे अपने आप दे विच एक मान करते सीगे कि वो कभी हार नहीं सकते। इस बार मान मतलब पंजाब दे लोकां ने यह साबित कर दिता कि पैसा मैटर नहीं करता, पावर मैटर नहीं करती, इंसानियत मैटर करती है और चंगे लोग मैटर करते हैं। एक आम इंसान, एक आम घरों बंदा उठ के तुसी CM बनाया, और तहे दिलों साडा मैं तुहाडा शुक्रिया अदा करदी हाँ। पंजाब दी पॉलिटिक्स दे विच जो चेंज आया है, और इसी तरीके का इंकलाब ते क्रांति पंजाब दी पॉलिटिक्स दे विच रहनी चाहिए है कि जे पंजाब दी पॉलिटिक्स ने ऐरकी चेंज लैके आंदा है, स्पैशली साडे आम लोगों ने, और जिहड़ी कि एक वड्डे घरां दी जिहड़ी पॉलिटिक्स सीगी वो खत्म की है। वो बहुत ही खुशी वाली गल है कि जिहड़ी वड्डे घरां दी पॉलिटिक्स खत्म की है, और एक आम लोगों नूं तुसीं आउण दा सामने मौका दिता है। वो सब तो ज़्यादा उस गल नूं मैं एप्रीशिएट करदी हाँ। और एवें ही मैं उम्मीद करदी हाँ कि अगे भी भगवंत मान भाई आम लोगों नूं मौका देणगे, आम लोगों नूं ही टिकटां देणगे और आम लोगों नूं अगे लैके आउणगे। और साडे जिहड़े टीचर ने, ETT टीचर्स ने, और जिन्ने भी साडे टीचर धरनिਆਂ ਦੇ ਉੱਤੇ बैठे ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ और ਉਹਨਾਂ ਸਾਰਿਆਂ ਦੀਆਂ ਮੁਸੀਬਤਾਂ दूर ਕਰਨਗੇ। ਉਹਨਾਂ ਦੀਆਂ पे स्केल ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, और वो सारिया उन्होंने उम्मीदों के उत्ते खरे उतरनगे पंजाब वास्ते, और पंजाब दे विच इंप्लॉयमेंट लैके आउणगे, और पंजाब दे पानी की गल करनगे, और पंजाब दे विच जिस तरीके के भी मसले आ उन्होंने हल करनगे। पंजाब दे विच MSP बाकी फसलों के उत्ते लैके आउणगे ताकि पंजाब दे पानी नूं बचाया जा सके। सो बहुत सारिया गल्लां ने, पंजाब दे बहुत सारे मुद्दे ने। मैं उम्मीद करती हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों के उत्ते गल करनगे। और बाकी कंग्रैचुलेट करदी हाँ सारिਆਂ ਨੂੰ, ਵਧਾਈ होवे। और पर मान साहब नूं तुसीं हारे ना समझो, मान साहब साडे जित्ते ने और हमेशा इस तरीके नाल चढ़दी कला दे विच रहणगे, क्योंकि जिहड़ा इंसान बिना करप्शन तो, बिना शराब दीयां बोतलां वंडण तो भी इन्नी वड्डी जित प्राप्त करे, वो साडी अखां दे विच हमेशा जित्ते ने, क्योंकि वो कभी भी सेंटर दे लई अगे कभी भी किसी अगे झुके नहीं, और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए आ। और बाकी लख लख बधाइयां भगवंत मान भाई नूं, और ताकि साडे पंजाब दे विच चेंज आवे, साडे पंजाब दे विच एक नवी शुरुआत होवे, रेत माफिया खत्म होवे, शराब के ठेकियां का कारोबार खत्म होवे। उम्मीद करदी हां भाई तुसीं ये सारा कुछ खत्म करोगे और पंजाब दे विच नवी क्रांति ते इंकलाब लैके आओगे। यही उम्मीद करते हैं। एक मान नूं एक मान दे उत्ते यही उम्मीद हो सकती है तुसीं मेरे भराओ। और बाकी लख लख बधाइयां मेरी भैन अनमोल गगन मान नूं,
ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ। ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ, ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ, ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ, ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਇਸੇ ਤਰੀਕੇ ਦੇ ਨਾਲ, ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ, ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਸ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ, ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ
ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗੇ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਮਤਲਬ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦੇ ਲਈ ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ।
ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ, ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਹੜੇ ਕਿ ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੋਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ, ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ
बहुत ਵੱਡੇ ਵੱਡੇ दिग्गज हार गए अज पंजाब दे विच, ਜਿਹੜੇ कि बहुत ਵੱਡੇ ਵੱਡੇ अपने आप दे विच एक मान करते सीगे कि वो कदी हार नहीं सकते। इस बार मान मतलब पंजाब दे लोगों ने ये साबित कर दिता कि पैसा मैटर नहीं करता, पावर मैटर नहीं करती, इंसानियत मैटर करती है और चंगे लोग मैटर करते हैं। एक आम इंसान, एक आम घरों बंदा उठ के तुसी CM बनाया और तहे दिलों साडा मैं तुहाडा शुक्रिया अदा करदी हाँ। पंजाब दी पॉलिटिक्स दे विच जो चेंज आया है और इसे तरीके का इनकलाब ते क्रांति पंजाब दी पॉलिटिक्स दे विच रहनी चाहिए है कि जे पंजाब दी पॉलिटिक्स ने एरकी चेंज लैके आंदा, स्पैशली साडे आम लोगों ने, और जिहड़ी कि एक वड्डे घरां दी जिहड़ी पॉलिटिक्स सीगी वो खत्म कीती है। वो बहुत ही खुशी वाली गल है कि जिहड़ी वड्डे घरां दी पॉलिटिक्स खत्म कीती है और एक आम लोगों नूं तुसीं आउण दा सामने मौका दिता है। वो सब तो ज़्यादा उस गल नूं मैं एप्रीशिएट करदी हाँ और एवें ही मैं उम्मीद करदी हाँ कि अगे भी भगवंत मान भाई आम लोगों नूं मौका देणगे, आम लोगों नूं ही टिकटां देणगे और आम लोगों नूं अगे लैके आउणगे। और साडे जिहड़े टीचर ने ETT टीचर्स ने और जिन्ने भी साडे टीचर धरनिਆਂ ਦੇ ਉੱਤੇ बैठे ਸੀਗੇ ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ और ਉਹਨਾਂ ਸਾਰਿਆਂ ਦੀਆਂ ਮੁਸੀਬਤਾਂ दूर ਕਰਨਗੇ। ਉਹਨਾਂ ਦੀਆਂ पे स्केल ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ। ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ और वो सारिया उन्होंने उम्मीदों के उत्ते खरे उतरनगे पंजाब वास्ते और पंजाब दे विच इंप्लॉयमेंट लैके आउणगे और पंजाब दे पानी की गल करनगे और पंजाब दे विच जिस तरीके दे भी मसले आ उन्हां नूं हल करनगे। पंजाब दे विच MSP बाकी फसलों के उत्ते लैके आउणगे ताकि पंजाब दे पानी नूं बचाया जा सके। सो बहुत सारिया गल्लां ने, पंजाब दे बहुत सारे मुद्दे ने। मैं उम्मीद करती हाँ कि भगवंत मान भाई इन्हां सारे मुद्दों के उत्ते गल चुकणगे और इन्हां सारे मुद्दों के उत्ते गल करनगे। और बाकी कंग्रैचुलेट करदी हाँ सारिਆਂ ਨੂੰ, ਵਧਾਈ होवे। और पर मान साहब ਨੂੰ ਤੁਸੀਂ ਹਾਰੇ ना समझो, मान साहब साडे जित्ते ने और हमेशा इस तरीके नाल चढ़दी कला दे विच ਉਹ ਰਹਿਣਗੇ क्योंकि ਜਿਹੜਾ इंसान बिना करप्शन तो, बिना शराब ਦੀਆਂ बोतलां वंडण तो भी ਇੰਨੀ ਵੱਡੀ जित प्राप्त करे वो साडियां अखां दे विच हमेशा जिते ने क्योंकि वो कभी भी सेंटर दिल्ली अगे कभी भी किसी अगे झुके नहीं और ईमानदार लोगों की सपोर्ट की सीगी। अगे भी ईमानदार लोगों की ही सपोर्ट करूँगी मैं। पार्टीबाजी तो उत्ते उठ के चंगे इंसान आने चाहिए आ और बाकी लख लख बधाइयाँ भगवंत मान भाई नूं और ताकि साडे पंजाब दे विच चेंज आवे, साडे पंजाब दे विच एक नवीं शुरुआत होवे, रेत माफिया खत्म होवे, शराब के ठेकियां का कारोबार खत्म होवे। उम्मीद करदी हाँ भाई तुसीं ये सारा कुछ खत्म करोगे और पंजाब दे विच नवीं क्रांति ते इंकलाब लैके आओगे। यही उम्मीद करते हैं। एक मान नूं एक मान दे उत्ते यही उम्मीद हो सकती है तुसीं मेरे भराओ। और बाकी लख लख बधाइयाँ मेरी भैन अनमोल गगन मान नूं। उन्होंने अपना करियर दाव ते लाया सीगा और एक आर्टिस्ट अंडरस्टैंड कर सकता है दूजे आर्टिस्ट नूं कि अपने करियर नूं दाव ते लाउणा किड्डी वड्डी गल हुंदी है। सो बहुत खुशी हुई तुसीं जित्ते। मीत क्लेर मेरा भरा बरनाले तो लख लख बधाई तुहानूं क्योंकि मैं उन्हां दा ही नाम लऊँगी जिन्हां ਜਿਹੜੇ मेरे चंगे मित्र ने, ਜਿਹੜੇ मेरे चंगे दोस्त ने, जिन्हां नूं मैं जानदी हाँ चंगे तरीके दे नाल भी वो एक ईमानदार ते चंगे इंसान ने। बाकी गुलजारी भाई नूं हारे उन्हां दा भी मैनूं दुख लगा क्योंकि वो एक बहुत इंटरनेशनली वधिया कबड्डी प्लेयर सीगे और ईमानदार और एक छोटे जे परिवार तो उठे हुए इंसान सीगे। चलो कोई ना, बट चंगे लोगों नूं आपां नूं इसे तरीके दे नाल सपोर्ट करते रहना चाहिए आ। चंगे लोगों नूं अगे लैके आउणा चाहिए आ ताकि चंगे लोकी अगे आउण पॉलिटिक्स दे विच और पंजाब दे लोगों नूं इसे तरीके दे नाल इंकलाब ते क्रांति लैके आउंदे रहना चाहिए आ। जे कल नूं कि कोई भी सरकार चंगा ना काम करे तो पंजाब दे लोकी उस इसे तरीके दे नाल जो इस वारी पंजाब दे लोगों ने एक अपनी वोटां दे थ्रू एक जवाब दिता है, अगे भी इसे तरीके दे नाल वो वोटां दे थ्रू जवाब देंदे रहन और पंजाब च इंकलाब लियाउंदे रहन। यही उम्मीद करदी हाँ मैं। और मैं हमेशा ही तुहानूं चंगे लोगों दे नाल दिखूंगी और चंगे दे नाल दिखूंगी
ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ, ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ, ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਹੈ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ
ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ। ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਭਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ, ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਭਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਨ੍ਹਾਂ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ।
ਉਹ ਅਸੀਂ ਮੰਨਦੇ ਹਾਂ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ, ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਹੈ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ, ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਹਾਂ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਹਾਂ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ। ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ। ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ਈਟੀਟੀ ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ। ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ,
ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਬਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਸਭ ਸਾਡੇ ਜਿੱਤੇ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ, ਬਿਨਾਂ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ। ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ, ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਵਧਾਈਆਂ ਭਗਵੰਤ ਮਾਨ ਬਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ, ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ ਤੇ ਲਾਇਆ ਸੀਗਾ, ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ, ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ, ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ੍ਹ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਉਸ ਇਸੇ ਤਰੀਕੇ ਦੇ ਨਾਲ, ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ, ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ, ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ ਕਾਰਨ ਤੇ ਇਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਇਨਕਲਾਬ ਆਇਆ ਆ ਉਸ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਔਰ ਜੋ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਵਧੀਆ ਡਿਸੀਜਨ ਲਿਆ ਆ
ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਔਰ ਮੈਂ ਇਸ ਵਾਰ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਚੰਗੇ ਲੋਕਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਸੀਗੀ, ਔਰ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਭਗਵੰਤ ਮਾਨ, ਗੁਲਜ਼ਾਰੀ ਬਾਈ, ਅਨਮੋਲ ਗਗਨ ਮਾਨ, ਮੀਤ ਕਲੇਰ, ਜਿਹੜੇ ਚੰਗੇ ਲੋਕੀ ਮੈਂ ਚਾਹੁੰਦੀ ਸੀਗੀ ਕਿ ਆਉਣੇ ਚਾਹੀਦੇ ਆ ਪੰਜਾਬ ਦੀ ਇਲੈਕਸ਼ਨਸ 'ਚ, ਔਰ ਵਿਧਾਨ ਸਭਾ 'ਚ ਚੰਗੇ ਲੋਕੀ ਜਾਣੇ ਚਾਹੀਦੇ ਆ। ਕਿਉਂਕਿ ਮੇਰਾ ਪਹਿਲੇ ਦਿਨ ਤੋਂ ਇੱਕੋ ਗੱਲ ਰਹੀ ਹੈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸੋ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤੇ ਭਗਵੰਤ ਮਾਨ ਬਾਈ ਨੂੰ ਕਿ ਉਹ ਅੱਜ ਸਾਡੇ ਪੰਜਾਬ ਦੇ ਸੀਐਮ ਅਹੁਦੇਦਾਰ ਚਿਹਰਾ ਬਣ ਚੁੱਕੇ ਨੇ। ਸੋ ਬਾਕੀ ਦੁੱਖ ਇਸ ਗੱਲ ਦਾ ਹੈ, ਇੱਕੋ ਗੱਲ ਦਾ ਦੁੱਖ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣਾ ਚਾਹੀਦਾ ਸੀਗਾ ਅਮਰਗੜ੍ਹ ਹਲਕੇ ਤੋਂ, ਔਰ ਪਰ ਅਸੀਂ ਜਿੱਤੇ ਹੀ ਆ, ਅਸੀਂ ਹਾਰੇ ਨਹੀਂ। ਕਿਉਂਕਿ ਸਰਦਾਰ ਸਾਹਿਬ ਨੇ ਨਾ ਤੇ ਸ਼ਰਾਬ ਵੰਡੀ, ਨਾ ਪੈਸੇ ਵੰਡੇ, ਨਾ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ। ਉਸ ਦੇ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਤੇ ਰਹੇ ਨੇ, ਜਦ ਕਿ ਦੂਜੇ ਲੋਕੀ ਜਿਨ੍ਹਾਂ ਨੇ ਸ਼ਰਾਬ ਵੀ ਵੰਡੀ, ਜਿਨ੍ਹਾਂ ਨੇ ਪੈਸੇ ਵੀ ਵੰਡੇ, ਕਿਸੇ ਤਰੀਕੇ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹ ਹਾਰੇ ਵੀ ਨੇ। ਸੋ ਉਹਨਾਂ ਨੇ ਆਪਣੀ ਅਣਖ ਰੱਖੀ ਹੈ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਤੇ ਖੁਦ ਮੈਂ ਮੌਜੂਦ ਸੀਗੀ ਅਮਰਗੜ੍ਹ ਹਲਕੇ ਦੀ ਇਲੈਕਸ਼ਨ ਦੇ ਵਿੱਚ, ਤੇ ਮੈਂ ਇਸ ਗੱਲ ਦੀ ਗਵਾਹੀ ਦਿੰਦੀ ਹਾਂ ਕਿ ਮਾਨ ਸਾਹਿਬ ਨੇ ਕਦੀ ਕਿਸੇ ਵੀ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ ਸੀਗੀ, ਔਰ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਬ ਦੀ ਬੋਤਲ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਚੀਜ਼ ਨਹੀਂ ਕਿਸੇ ਨੂੰ ਵੰਡੀ ਸੀਗੀ। ਫਿਰ ਵੀ ਮਾਨ ਸਾਹਿਬ ਨੂੰ ਇੰਨੀਆਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਸੈਕਿੰਡ ਨੰਬਰ ਤੇ ਰਹੇ ਨੇ, ਔਰ ਅਸੀਂ ਉਹਨਾਂ ਨੂੰ ਜਿੱਤੇ ਹੀ ਸਮਝਾਂਗੇ। ਔਰ ਮੇਰੇ ਮਾਨ ਸਾਹਿਬ ਹਾਰੇ ਨਹੀਂ ਗਏ, ਮੇਰੇ ਮਾਨ ਸਾਹਿਬ ਜਿੱਤੇ ਨੇ, ਕਿਉਂਕਿ ਮੇਰੇ ਮਾਨ ਸਾਹਿਬ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਮੇਰੇ ਮਾਨ ਸਾਹਿਬ ਨੇ ਕੋਈ ਕਿਸੇ ਵੀ ਤਰੀਕੇ ਦੀ ਸ਼ਰਾਬ ਦੀ ਬੋਤਲ ਨਹੀਂ ਵੰਡੀ। ਉਸ ਦੇ ਬਾਵਜੂਦ ਵੀ ਮੇਰੇ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਨੇ, ਸਿਰਫ 2-3 ਹਜ਼ਾਰ ਦਾ ਕੋਈ ਫਰਕ ਨਹੀਂ ਹੁੰਦਾ, ਰਾਈਟ। ਸੋ ਇਹ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਔਰ ਉਹ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਨੇ। ਔਰ ਬਾਕੀ ਪੰਜਾਬ ਨੇ ਇਸ ਵਾਰੀ ਬਹੁਤ ਵਧੀਆ ਡਿਸੀਜਨ ਲਿਆ ਹੈ ਕਿ ਪੰਜਾਬ ਦੇ ਵਿੱਚ ਇਨਕਲਾਬ ਆਇਆ ਆ। ਬਹੁਤ ਵੱਡੇ ਵੱਡੇ ਦਿੱਗਜ ਹਾਰ ਗਏ ਅੱਜ ਪੰਜਾਬ ਦੇ ਵਿੱਚ, ਜਿਹੜੇ ਕਿ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਮਾਣ ਕਰਦੇ ਸੀਗੇ ਕਿ ਉਹ ਕਦੀ ਹਾਰ ਨਹੀਂ ਸਕਦੇ। ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੈਸਾ ਮੈਟਰ ਨਹੀਂ ਕਰਦਾ, ਪਾਵਰ ਮੈਟਰ ਨਹੀਂ ਕਰਦੀ, ਇਨਸਾਨੀਅਤ ਮੈਟਰ ਕਰਦੀ ਹੈ ਔਰ ਚੰਗੇ ਲੋਕ ਮੈਟਰ ਕਰਦੇ ਆ। ਇੱਕ ਆਮ ਇਨਸਾਨ, ਇੱਕ ਆਮ ਘਰੋਂ ਬੰਦਾ ਉੱਠ ਕੇ ਤੁਸੀਂ ਸੀਐਮ ਬਣਾਇਆ, ਔਰ ਤਹਿ ਦਿਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੇਂਜ ਆਇਆ ਹੈ, ਔਰ ਇਸੇ ਤਰੀਕੇ ਦਾ ਇਨਕਲਾਬ ਤੇ ਕ੍ਰਾਂਤੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਹਿਣੀ ਚਾਹੀਦੀ ਹੈ ਕਿ ਜੇ ਪੰਜਾਬ ਦੀ ਪੋਲਿਟਿਕਸ ਨੇ ਐਰਕੀ ਚੇਂਜ ਲੈ ਕੇ ਆਂਦਾ, ਸਪੈਸ਼ਲੀ ਸਾਡੇ ਆਮ ਲੋਕਾਂ ਨੇ, ਔਰ ਜਿਹੜੀ ਕਿ ਇੱਕ ਵੱਡੇ ਘਰਾਂ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਖਤਮ ਕੀਤੀ ਹੈ। ਉਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਵੱਡੇ ਘਰਾਂ ਦੀ ਪੋਲਿਟਿਕਸ ਖਤਮ ਕੀਤੀ ਹੈ, ਔਰ ਇੱਕ ਆਮ ਲੋਕਾਂ ਨੂੰ ਤੁਸੀਂ ਆਉਣ ਦਾ ਸਾਹਮਣੇ ਮੌਕਾ ਦਿੱਤਾ ਆ। ਉਹ ਸਭ ਤੋਂ ਜ਼ਿਆਦਾ ਉਸ ਗੱਲ ਨੂੰ ਮੈਂ ਐਪਰੀਸ਼ੀਏਟ ਕਰਦੀ ਹਾਂ। ਔਰ ਐਵੇਂ ਹੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਭਗਵੰਤ ਮਾਨ ਭਾਈ ਆਮ ਲੋਕਾਂ ਨੂੰ ਮੌਕਾ ਦੇਣਗੇ, ਆਮ ਲੋਕਾਂ ਨੂੰ ਹੀ ਟਿਕਟਾਂ ਦੇਣਗੇ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਔਰ ਸਾਡੇ ਜਿਹੜੇ ਟੀਚਰ ਨੇ, ETT ਟੀਚਰਸ ਨੇ, ਔਰ ਜਿੰਨੇ ਵੀ ਸਾਡੇ ਟੀਚਰ ਧਰਨਿਆਂ ਦੇ ਉੱਤੇ ਬੈਠੇ ਸੀਗੇ, ਉਹਨਾਂ ਸਾਰਿਆਂ ਨੂੰ ਪੱਕਿਆਂ ਕਰਨਗੇ ਔਰ ਉਹਨਾਂ ਸਾਰਿਆਂ ਦੀਆਂ ਮੁਸੀਬਤਾਂ ਦੂਰ ਕਰਨਗੇ। ਉਹਨਾਂ ਦੀਆਂ ਪੇ ਸਕੇਲ ਜਿਹੜੀ ਆ ਉਹ ਬਰਾਬਰ ਦੀ ਕੀਤੀ ਜਾਊਗੀ, ਜਿਸ ਚੀਜ਼ਾਂ ਕਰਕੇ ਉਹ ਦੁਖੀ ਸੀਗੇ ਦੂਜੀਆਂ ਸਰਕਾਰਾਂ ਤੋਂ, ਔਰ ਉਹ ਸਾਰੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਪੰਜਾਬ ਵਾਸਤੇ, ਔਰ ਪੰਜਾਬ ਦੇ ਵਿੱਚ ਇੰਪਲੋਇਮੈਂਟ ਲੈ ਕੇ ਆਉਣਗੇ, ਔਰ ਪੰਜਾਬ ਦੇ ਪਾਣੀ ਦੀ ਗੱਲ ਕਰਨਗੇ, ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਨਗੇ। ਪੰਜਾਬ ਦੇ ਵਿੱਚ MSP ਬਾਕੀ ਫਸਲਾਂ ਦੇ ਉੱਤੇ ਲੈ ਕੇ ਆਉਣਗੇ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਭਗਵੰਤ ਮਾਨ ਬਾਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਚੁੱਕਣਗੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ। ਔਰ ਬਾਕੀ ਕੰਗ੍ਰੈਚੁਲੇਟ ਕਰਦੀ ਹਾਂ ਸਾਰਿਆਂ ਨੂੰ, ਵਧਾਈ ਹੋਵੇ। ਔਰ ਪਰ ਮਾਨ ਸਾਹਿਬ ਨੂੰ ਤੁਸੀਂ ਹਾਰੇ ਨਾ ਸਮਝੋ, ਮਾਨ ਸਾਹਿਬ ਸਾਡੇ ਜਿੱਤੇ ਨੇ ਔਰ ਹਮੇਸ਼ਾ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣਗੇ, ਕਿਉਂਕਿ
ਜਿਹੜਾ ਇਨਸਾਨ ਬਿਨਾਂ ਕਰਪਸ਼ਨ ਤੋਂ ਬਿਨਾਂ ਸ਼ਰਾਬ ਦੀਆਂ ਬੋਤਲਾਂ ਵੰਡਣ ਤੋਂ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰੇ, ਉਹ ਸਾਡੀਆਂ ਅੱਖਾਂ ਦੇ ਵਿੱਚ ਹਮੇਸ਼ਾ ਜਿੱਤੇ ਨੇ, ਕਿਉਂਕਿ ਉਹ ਕਦੀ ਵੀ ਸੈਂਟਰ ਦਿੱਲੀ ਅੱਗੇ ਕਦੀ ਵੀ ਕਿਸੇ ਅੱਗੇ ਝੁਕੇ ਨਹੀਂ ਔਰ ਇਮਾਨਦਾਰ ਲੋਕਾਂ ਦੀ ਸਪੋਰਟ ਕੀਤੀ ਸੀਗੀ। ਅੱਗੇ ਵੀ ਇਮਾਨਦਾਰ ਲੋਕਾਂ ਦੀ ਹੀ ਸਪੋਰਟ ਕਰੂੰਗੀ ਮੈਂ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਇਨਸਾਨ ਆਉਣੇ ਚਾਹੀਦੇ ਆ। ਔਰ ਬਾਕੀ ਲੱਖ ਲੱਖ ਵਧਾਈਆਂ ਭਗਵੰਤ ਮਾਨ ਬਾਈ ਨੂੰ, ਔਰ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਚੇਂਜ ਆਵੇ, ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇ, ਰੇਤ ਮਾਫੀਆ ਖਤਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਖਤਮ ਹੋਵੇ। ਉਮੀਦ ਕਰਦੀ ਹਾਂ ਬਾਈ ਤੁਸੀਂ ਇਹ ਸਾਰਾ ਕੁਝ ਖਤਮ ਕਰੋਗੇ ਔਰ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਤੇ ਇਨਕਲਾਬ ਲੈ ਕੇ ਆਓਗੇ। ਇਹੀ ਉਮੀਦ ਕਰਦੇ ਹਾਂ। ਇੱਕ ਮਾਨ ਨੂੰ ਇੱਕ ਮਾਨ ਦੇ ਉੱਤੇ ਇਹੀ ਉਮੀਦ ਹੋ ਸਕਦੀ ਹੈ ਤੁਸੀਂ ਮੇਰੇ ਭਰਾਓ। ਔਰ ਬਾਕੀ ਲੱਖ ਲੱਖ ਵਧਾਈਆਂ ਮੇਰੀ ਭੈਣ ਅਨਮੋਲ ਗਗਨ ਮਾਨ ਨੂੰ। ਉਹਨਾਂ ਨੇ ਆਪਣਾ ਕਰੀਅਰ ਦਾਅ 'ਤੇ ਲਾਇਆ ਸੀਗਾ ਔਰ ਇੱਕ ਆਰਟਿਸਟ ਅੰਡਰਸਟੈਂਡ ਕਰ ਸਕਦਾ ਹੈ ਦੂਜੇ ਆਰਟਿਸਟ ਨੂੰ ਕਿ ਆਪਣੇ ਕਰੀਅਰ ਨੂੰ ਦਾਅ 'ਤੇ ਲਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਖੁਸ਼ੀ ਹੋਈ ਤੁਸੀਂ ਜਿੱਤੇ। ਮੀਤ ਕਲੇਰ ਮੇਰਾ ਭਰਾ ਬਰਨਾਲੇ ਤੋਂ, ਲੱਖ ਲੱਖ ਵਧਾਈ ਤੁਹਾਨੂੰ, ਕਿਉਂਕਿ ਮੈਂ ਉਹਨਾਂ ਦਾ ਹੀ ਨਾਮ ਲਊਂਗੀ ਜਿਹੜੇ ਮੇਰੇ ਚੰਗੇ ਮਿੱਤਰ ਨੇ, ਜਿਹੜੇ ਮੇਰੇ ਚੰਗੇ ਦੋਸਤ ਨੇ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਚੰਗੇ ਤਰੀਕੇ ਦੇ ਨਾਲ ਵੀ ਉਹ ਇੱਕ ਇਮਾਨਦਾਰ ਤੇ ਚੰਗੇ ਇਨਸਾਨ ਨੇ। ਬਾਕੀ ਗੁਲਜ਼ਾਰੀ ਬਾਈ ਨੂੰ ਹਾਰੇ, ਉਹਨਾਂ ਦਾ ਵੀ ਮੈਨੂੰ ਦੁੱਖ ਲੱਗਾ ਕਿਉਂਕਿ ਉਹ ਇੱਕ ਬਹੁਤ ਇੰਟਰਨੈਸ਼ਨਲੀ ਵਧੀਆ ਕਬੱਡੀ ਪਲੇਅਰ ਸੀਗਾ ਔਰ ਇਮਾਨਦਾਰ ਔਰ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹੋਏ ਇਨਸਾਨ ਸੀਗੇ। ਚਲੋ ਕੋਈ ਨਾ, ਬਟ ਚੰਗੇ ਲੋਕਾਂ ਨੂੰ ਆਪਾਂ ਨੂੰ ਇਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਰਹਿਣਾ ਚਾਹੀਦਾ ਆ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ ਤਾਂ ਕਿ ਚੰਗੇ ਲੋਕੀ ਅੱਗੇ ਆਉਣ ਪੋਲਿਟਿਕਸ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਨਕਲਾਬ ਤੇ ਕ੍ਰਾਂਤੀ ਲੈ ਕੇ ਆਉਂਦੇ ਰਹਿਣਾ ਚਾਹੀਦਾ ਆ। ਜੇ ਕੱਲ੍ਹ ਨੂੰ ਕਿ ਕੋਈ ਵੀ ਸਰਕਾਰ ਚੰਗਾ ਨਾ ਕੰਮ ਕਰੇ ਤੇ ਪੰਜਾਬ ਦੇ ਲੋਕੀ ਇਸੇ ਤਰੀਕੇ ਦੇ ਨਾਲ ਜੋ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਇੱਕ ਆਪਣੀ ਵੋਟਾਂ ਦੇ ਥਰੂ ਇੱਕ ਜਵਾਬ ਦਿੱਤਾ ਹੈ, ਅੱਗੇ ਵੀ ਇਸੇ ਤਰੀਕੇ ਦੇ ਨਾਲ ਉਹ ਵੋਟਾਂ ਦੇ ਥਰੂ ਜਵਾਬ ਦਿੰਦੇ ਰਹਿਣ ਔਰ ਪੰਜਾਬ 'ਚ ਇਨਕਲਾਬ ਲਿਆਉਂਦੇ ਰਹਿਣ। ਇਹੀ ਉਮੀਦ ਕਰਦੀ ਹਾਂ ਮੈਂ। ਔਰ ਮੈਂ ਹਮੇਸ਼ਾ ਹੀ ਤੁਹਾਨੂੰ ਚੰਗੇ ਲੋਕਾਂ ਦੇ ਨਾਲ ਦਿਖੂੰਗੀ ਔਰ ਚੰਗੇ ਇਨਸਾਨਾਂ ਦੇ ਨਾਲ ਦਿਖੂੰਗੀ ਜਿਨ੍ਹਾਂ ਦੇ ਉੱਤੇ ਮੈਨੂੰ ਵਿਸ਼ਵਾਸ ਹੋਊਗਾ ਔਰ ਜਿਹੜੇ ਮੈਨੂੰ ਲੱਗਣਗੇ ਵੀ ਹਾਂ ਇਹ ਸਹੀ ਨੇ ਔਰ ਇਹਨਾਂ ਦੇ ਚੰਗੇ ਕਿਰਦਾਰ ਨੇ, ਇਹ ਸੁਸਾਇਟੀ ਵਾਸਤੇ ਕੁਝ ਕਰ ਸਕਦੇ ਨੇ ਔਰ ਕਰਨਗੇ। ਹਮੇਸ਼ਾ ਅਸੀਂ ਉਹਨਾਂ ਦੀ ਹੀ ਸਪੋਰਟ ਕਰਾਂਗੇ। ਬਾਕੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਔਰ ਹਾਂ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਇਮੋਸ਼ਨਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਵਧੀਆ ਜਵਾਬ ਦਿੱਤਾ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ, ਪੰਜਾਬ ਦੇ ਡਿਸੀਜਨ ਤੋਂ, ਪੰਜਾਬ ਦੇ ਲੋਕਾਂ ਦੇ ਡਿਸੀਜਨ ਤੋਂ। ਬਟ ਸਿਰਫ ਇੱਕ ਗੱਲ ਤੋਂ ਦੁੱਖ ਆ, ਮੇਰੇ ਮਾਨ ਸਾਹਿਬ ਦੀ ਜਿੱਤ ਹੋਣੀ ਚਾਹੀਦੀ ਸੀਗੀ ਬਟ ਮੇਰੇ ਮਾਨ ਸਾਹਿਬ ਜਿੱਤੇ ਆ ਹਜੇ ਵੀ, ਉਹ ਅਸੀਂ ਮੰਨਦੇ ਆ। ਔਰ ਬਾਕੀ ਜੋ ਵੀ ਤੁਸੀਂ ਡਿਸੀਜਨ ਲਿਆ ਪੂਰੇ ਪੰਜਾਬ ਦੇ ਵਿੱਚ ਔਰ ਵੱਡੇ ਵੱਡੇ ਦਿੱਗਜ ਨੂੰ ਹਰਾ ਕੇ ਬਹੁਤ ਵਧੀਆ ਲਿਆ। ਬਹੁਤ ਵਧੀਆ ਇਨਕਲਾਬ ਤੇ ਕ੍ਰਾਂਤੀ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਆ। ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਲਾਈਵ ਆਉਣ ਦੇ ਪਿੱਛੇ